अस्सलाम वालेकुम नाज़रीन, ਤੁਹਾਡਾ ਵੀਰ ਜਲੰਧਰੀ ਤੇ ਜਲੰਧਰੀ ਵਲੌਗ ਦੇ ਵਿੱਚ ਖੁਸ਼ ਆਮਦੀਦ। ਮਾੜੀ ਤੋਂ ਅਸੀਂ ਸਫ਼ਰ ਕਰਕੇ ਕਸ਼ਤੀ ਦੇ ਵਿੱਚ ਮਨੋੜਾ ਪਹੁੰਚੇ। ਕਰਾਚੀ ਦੇ ਵਿੱਚ ਸਾਹਿਲ ਸਮੁੰਦਰ ਵੇਖਣ ਵਾਲੇ ਦੋ ਤਿੰਨ ਨੇ, ਜਿਨ੍ਹਾਂ ਵਿੱਚੋਂ ਇੱਕ ਹੈਗਾ ਮਨੋੜਾ ਬੀਚ, ਇੱਕ ਹੈਗਾ ਸੀਵੀਯੂ ਜਾਣ ਨਾਲੋਂ ਬਿਹਤਰ ਹੈ ਕਿ ਮਨੋੜਾ ਬੀਚ ਦੇਖਿਆ ਜਾਵੇ। ਇੱਥੇ ਆਉਣ ਵਾਸਤੇ ਥੋੜੇ ਜਿਹੇ ਪੈਸੇ ਜ਼ਰੂਰ ਲੱਗਦੇ ਆ, ਲੇਕਿਨ ਇੰਜੋਏ ਪੂਰਾ ਹੋ ਜਾਂਦਾ ਹੈ। ਸੀਵੀਯੂ ਬਿਲਕੁਲ ਹੁਣ ਗੰਦ ਬਣ ਚੁੱਕਿਆ ਹੈ। ਅੱਜ ਤੋਂ ਤਕਰੀਬਨ 7 ਸਾਲ ਪਹਿਲੇ ਤੇ ਮੈਂ ਇੱਥੇ ਆ ਕੇ ਨਹਾਉਂਦਾ ਵੀ ਰਿਹਾ, ਲੇਕਿਨ ਐਤਕੀ ਗਏ ਤੇ ਉਹਨਾਂ ਨੇ ਕਿਹਾ ਜੀ ਐਤਕੀ ਪਾਣੀ ਦੇ ਨਾਲ ਨਾ ਮਜ਼ਾਕ ਕਰਨਾ, ਵਰਨਾ ਤੁਹਾਨੂੰ ਮਜ਼ਾਕ ਭਾਰਾ ਪੈ ਜਾਏਗਾ। ਇਹਦੀਆਂ ਦੋ ਵਜ੍ਹਾ ਨੇ, ਇੱਕ ਬਾਰਿਸ਼ਾਂ ਤੇ ਦੂਸਰਾ ਸੈਲਾਬ। ਅਸੀਂ ਬਾਜ਼ ਫਿਰ ਨਾ ਆਏ, ਫਿਰ ਵੀ ਥੋੜੀਆਂ ਜਿਹੀ ਖਰਮਸਤੀਆਂ ਤੇ ਕਰ ਹੀ ਲਈਆਂ। एक बारी मैं शायर सी ते मैं क्या उनसे पंगा सोच समझ कर लेना, हमारे कदम तो समंदर भी चूमते हैं। साहिल समंदर ते घूमना होवे ते बंदा सिर्फ और सिर्फ सर्दियां दे विच आवे। थोड़ी जी मॉडलिंग की, छोटे भाई ने घोड़सवारी की, थोड़ा मेरे ख्याल नाल जजीरा है। सानू इत्थे पहुंचण वास्ते कश्ती दा सफर करना पिया। बीच तो वापसी असी कश्ती तक रक्शे ते गए। ਇਹ ਇਲਾਕਾ ਕਦੀਮੀ ਹੈ, ਇਸ ਮੰਦਰ ਤੋਂ ਅੰਦਾਜ਼ਾ ਹੋ ਸਕਦਾ ਹੈ। ਰਕਸ਼ੇ 'ਚ ਬਹਿ ਕੇ ਬੀਚ ਨੂੰ ਅਲਵਿਦਾ ਕੀਤਾ, ਆਪਣੀ ਕਸ਼ਤੀ ਤੱਕ ਪਹੁੰਚੇ ਤੇ ਕਸ਼ਤੀ ਵਾਲਾ ਸਾਡਾ ਇੰਤਜ਼ਾਰ ਕਰ ਰਿਹਾ ਹੈ। ਪੁਰਾਣੇ ਜਹਾਜ਼ ਸਮੁੰਦਰ ਦੇ ਵਿੱਚ ਡੁੱਬੇ ਹੋਏ ਸੀ। ਕਸ਼ਤੀ ਸਟਾਰਟ ਕੀਤੀ ਤੇ ਸਟਾਰਟ ਨਾ ਹੋਵੇ, ਕਸ਼ਤੀ ਘੁੰਮਦੀ ਉਹ ਸਾਈਡ ਨੂੰ ਚਲੀ ਗਈ। ਇਹ ਜੀ ਵਨ ਮੈਨ ਮਛੇਰਾ ਜਿਹੜਾ ਡਰਮ ਦੀ ਕਸ਼ਤੀ ਬਣਾ ਕੇ ਸਮੁੰਦਰ ਦੇ ਵਿੱਚ ਤੈਰਦਾ ਪਿਆ ਹੈ। ਅੱਲਾ ਕਰਕੇ ਸਾਡੀ ਕਸ਼ਤੀ ਵੀ ਸਟਾਰਟ ਹੋਈ। ਅਸੀਂ ਆਪਣੇ ਸਫ਼ਰ ਦਾ ਆਗਾਜ਼ ਕੀਤਾ ਵਾਪਸੀ ਦਾ। ਸਾਹਮਣੇ ਇਹਨਾਂ ਦਾ ਰਿਡਾਰ ਸਿਸਟਮ ਦਾ ਆਫਿਸ ਹੈਗਾ, ਜਿਹੜਾ ਜਹਾਜ਼ਾਂ ਨੂੰ ਕਸ਼ਤੀਆਂ ਨੂੰ ਮੋਨੀਟਰਿੰਗ ਕਰਦਾ ਇਥੋਂ। ਅੱਜ ਦਾ ਵਲੌਗ ਕੈਸਾ ਲੱਗਾ ਇਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਵਾ। ਨਾਲ ਆਪਣੇ ਵੀਰ ਨੂੰ ਦਿਓ ਇਜਾਜ਼ਤ। ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ। ਅੱਲਾ ਦੇ ਹਵਾਲੇ।